ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੋ ਤੁਲਸੀ ਗੈਬਟ ਆ, ਸਾਬਕਾ ਡੈਮੋਕ੍ਰੈਟਿਕ ਕਾਂਗਰਸ ਵੂਮਨ ਤੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਸੀ, US ਇੰਟੈਲੀਜੈਂਸ ਦੀ ਟੌਪ ਰੈਂਕਿੰਗ ਆਫੀਸ਼ੀਅਲ ਸੀ, ਉਸਨੇ ਅੱਜ ਰਿਜ਼ਾਈਨ ਦੇ ਦਿੱਤਾ ਹੈਗਾ। ਉਹਦੇ 'ਚ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦੇ ਹਸਬੈਂਡ ਨੂੰ ਜਿਹੜਾ ਆ ਕੈਂਸਰ ਹੋਇਆ ਹੈਗਾ, ਸੋ ਇਸ ਕਰਕੇ ਮੈਂ ਆਪਣੇ ਹਸਬੈਂਡ ਦੀ ਹੈਲਪ ਕਰਨੀ ਹੈਗੀ ਆ। ਪਰ ਆਪਾਂ ਸਾਰਿਆਂ ਨੂੰ ਪਤਾ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਰਾਨ ਵਾਰ ਨੂੰ ਲੈ ਕੇ ਟਰੰਪ ਉਹਨਾਂ ਦੇ ਨਾਲ ਕਾਫੀ ਕਸ਼ਮਕਸ਼ ਚੱਲ ਰਹੀ ਸੀ। ਪਰ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਵੀ ਜਿਹੜੀ ਤੁਲਸੀ ਗੈਬਟ ਆ, ਉਹਨਾਂ ਨੇ ਇਨਕ੍ਰੈਡੀਬਲ ਜੌਬ ਕੀਤੀ ਆ ਤੇ ਵੀ ਵਿਲ ਮਿਸ ਹਰ। ਤੇ ਕਹਿੰਦੇ ਵੀ ਮੈਂ ਆਸ ਕਰਦਾ ਵੀ ਉਹਦਾ ਜਿਹੜਾ ਘਰ ਵਾਲਾ ਆ ਬਹੁਤ ਜਲਦੀ ਠੀਕ ਹੋਵੇ। ਸਾਬਕਾ ਡੈਮੋਕ੍ਰੈਟਿਕ ਕਾਂਗਰਸਮੈਨ ਜੋ ਪਾਰਟੀ ਤੋਂ ਆਪਣੀ ਨੂੰ ਛੱਡ ਕੇ ਟਰੰਪ ਨੂੰ ਉਸਨੇ ਇੰਡੋਰਸ ਕੀਤਾ ਸੀ ਫॉर ਪ੍ਰੈਜ਼ੀਡੈਂਟ 2024, ਤੇ ਕਦੇ ਵੀ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਨਰ ਸਰਕਲ 'ਚ ਨਹੀਂ ਐਂਟਰ ਹੋ ਸਕੀ। ਗੈਬਟ ਦੀ ਪਿਛਲੇ ਦਿਨਾਂ ਦੇ ਵਿੱਚ CIA ਦੇ ਜਿਹੜੇ ਕਾਊਂਟਰ ਪਾਰਟ ਹੈ ਜੌਨ ਰੈਟਕਲਿਫ, ਉਹਨਾਂ ਦੇ ਨਾਲ ਵੀ ਕਾਫੀ ਜਿਹੜੀ ਕਲੈਸ਼ ਹੋਈ ਸੀਗੀ, ਖਾਸ ਕਰਕੇ ਜੋ ਮਿਲਟਰੀ ਐਕਸ਼ਨ ਹੋਇਆ ਤੇ ਜਿਹੜੀਆਂ ਲਾਈਵ ਵੀਡੀਓਜ਼ ਫੀਡ ਸੀਗੀਆਂ ਉਸ ਟਾਈਮ ਦੇ ਉੱਤੇ ਜੋ ਇਰਾਨ ਤਾਂ ਵੈਨਜ਼ੁਏਲਾ 'ਚ ਹੋ ਰਿਹਾ ਸੀ ਤੇ ਗੈਬਟ ਨੂੰ ਉਸ ਰੂਮ ਦੇ ਵਿੱਚ ਅਲਾਓ ਨਹੀਂ ਕੀਤਾ ਸੀਗਾ। ਸਾਬਕਾ ਅਟਾਰਨੀ ਜਨਰਲ ਪੈਮ ਬੌਂਡੀ ਜਾ ਚੁੱਕੀ ਆ, ਸਾਬਕਾ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਨੋਇਮ ਜਾ ਚੁੱਕੀ ਆ। ਸੋ ਇਹ ਹੁਣ 4th ਕੈਬਨਿਟ ਮੈਂਬਰ ਆ, ਸਾਰੀਆਂ ਬੀਬੀਆਂ ਹੀ ਹੈਗੀਆਂ। ਲੇਬਰ ਸੈਕਟਰੀ ਲੌਰੀ ਸ਼ਾਵੇਜ਼ ਉਹਨ ਵੀ ਜਿਹੜਾ ਰਿਜ਼ਾਈਨ ਕਰ ਦਿੱਤਾ ਸੀ ਤੇ ਹੁਣ ਤੁਲਸੀ ਗੈਬਟ ਨੇ। ਹੁਣ ਅਗਲਾ ਕਿਹਦਾ ਨੰਬਰ ਲੱਗਦਾ, ਬਹੁਤ ਸਾਰੇ ਕਹਿ ਰਹੇ ਵੀ ਹੋ ਸਕਦਾ ਕੈਸ਼ੀਅਰ ਪਟੇਲ ਦਾ ਜਿਹੜਾ ਨੰਬਰ ਆ ਉਹ ਲੱਗ ਸਕਦਾ ਹੋਵੇ। ਪਰ ਅੱਜ ਉਸਨੇ ਜਿਹੜਾ ਕਿਹਾ ਆ ਵੀ ਮੈਂ ਜੂਨ 30 ਤੋਂ ਜਿਹੜੀ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਰਹੀ ਹੈਗੀ। ਜੀ ਬਿਲਕੁਲ। ਥੋੜੇ ਦਿਨ ਪਹਿਲਾਂ ਕਾਫੀ ਇਹਨਾਂ ਦੀ ਕੋਸ਼ਿਸ਼ ਜਿਹੜੀ ਉਹ ਰਹੀ ਸੀਗੀ। ਇੱਕ ਵਾਰਮੋਂਗਰ ਵੀ ਆ ਇਹ ਤੁਲਸੀ ਗੈਬਟ ਜਿਹੜੀ ਆ, ਨਾਲ ਦੇ ਨਾਲ ਇਲੈਕਸ਼ਨ ਡਿਨਾਇਰ। ਉਹਨਾਂ ਨੂੰ ਰੀਸੈਂਟਲੀ ਇੱਕ ਹੋਰ ਸੂਬੇ ਦੇ ਵਿੱਚ ਗਏ ਸੀਗੇ ਜਿੱਥੇ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਇਹਨਾਂ ਨੇ ਕੁਛ ਨਾ ਕੁਛ ਕੀਤਾ ਸੀਗਾ। ਬਹੁਤ ਸਾਰੀਆਂ ਉਹ ਥਾਵਾਂ ਦੇ ਉੱਤੇ ਪਹੁੰਚੇ ਹੋਏ ਸੀ ਜਿਸ ਨੂੰ ਲੈ ਕੇ ਸਵਾਲ ਕੀਤੇ ਗਏ ਸੀਗੇ ਵੀ ਜਿਹੜੀ ਇੰਟੈਲੀਜੈਂਸ ਦੀ ਡਾਇਰੈਕਟਰ ਆ ਉੱਥੇ ਕੀ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਚਲੋ ਹੁਣ ਇਸ ਨੇ ਜਿਹੜਾ ਅਸਤੀਫਾ ਹੈ ਉਹ ਆਲਰੇਡੀ ਦੇ ਦਿੱਤਾ ਹੈਗਾ ਆ ਤੇ ਇਹ ਹੁਣ ਇਸ ਪ੍ਰਸ਼ਾਸਨ ਚੋਂ, ਕੈਬਨਿਟ ਚੋਂ ਜਿਹੜੀ ਉਹ ਬਾਹਰ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਾਫੀ ਧੜਥੱਲੀ ਮਚੀ ਹੋਈ ਆ USCIS ਦੇ ਜਿਹੜੇ ਨਵੇਂ ਰੂਲ ਆ ਉਸ ਨੂੰ ਲੈ ਕੇ, ਗ੍ਰੀਨ ਕਾਰਡ ਅਪਲਾਈ ਕਰਨ ਵਾਲੇ ਲੋਕਾਂ ਦੇ ਲਈ। ਕੁਝ ਕੁ ਜਿਹੜੀਆਂ ਕੈਟਾਗਰੀਜ਼ ਦੇ ਵਿੱਚ USCIS ਦੇ ਜਿਹੜੇ ਨਵੇਂ ਮੈਮੋ ਦੇ ਤਹਿਤ ਜੇ ਕਿਸੇ ਨੇ ਗ੍ਰੀਨ ਕਾਰਡ ਅਪਲਾਈ ਕਰਨਾ ਆ ਤਾਂ ਉਸ ਨੂੰ US ਤੋਂ ਬਾਹਰ ਜਾ ਕੇ ਜਿਹੜਾ ਉਹ ਕਰਨਾ ਪਵੇਗਾ। ਇਹ ਦੱਸਦੇ ਜਾਈਏ ਵੀ ਸਾਰਿਆਂ ਦੇ ਉੱਤੇ ਇਹ ਲਾਗੂ ਨਹੀਂ ਆ। ਕਹਿੰਦੇ ਵੀ ਇਹ ਜਿਹੜੇ ਫੋਰਨ ਵਿਜ਼ਿਟਰਸ, ਖਾਸ ਕਰਕੇ ਜਿਹੜੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਇੱਥੇ ਆਏ ਹੋਏ ਨੇ, ਸਟੂਡੈਂਟ ਜਾਂ ਟੂਰਿਸਟ ਵੀਜ਼ਾ ਜਾਂ ਜਿਹੜੇ ਟੈਂਪਰੇਰੀ ਵਰਕਰਸ ਨੇ, ਉਹ ਐਡਜਸਟਮੈਂਟ ਆਫ ਸਟੇਟਸ ਆ ਉਹ ਨਹੀਂ ਕਰ ਸਕਣਗੇ ਇਹ ਜਿਹੜੀ ਮੈਮੋ ਦੇ ਤਹਿਤ। ਇਹਦੇ ਵਿੱਚ ਮੈਨੂੰ ਲੱਗਦਾ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਫਰਕ ਆ ਉਹਨਾਂ ਨੂੰ ਪਊਗਾ। ਬਹੁਤ ਵਾਰੀ ਕੀ ਹੁੰਦੇ ਵੀ
ਜਿਨ੍ਹਾਂ ਦੇ ਜਿਹੜੇ ਪੇਰੈਂਟਸ ਆ ਉਹ ਇੱਥੇ ਆਉਂਦੇ ਆ, ਉਹ ਵਿਜ਼ਟਰ ਵੀਜ਼ੇ ਤੇ ਆਏ ਹੁੰਦੇ ਆ, ਤੇ ਫਿਰ ਉਹਨਾਂ ਦਾ ਆਪਾਂ ਗ੍ਰੀਨ ਕਾਰਡ ਅਪਲਾਈ ਕੀਤਾ ਹੁੰਦਾ ਜਿਨ੍ਹਾਂ ਨੇ, ਤਾਂ ਉਹ ਫਿਰ ਐਡਜਸਟਮੈਂਟ ਆਫ ਸਟੇਟਸ ਹੋ ਕੇ ਇੱਥੇ ਰਹਿੰਦੇ ਹੋਏ ਉਹਨਾਂ ਦਾ ਜਿਹੜਾ ਵੀਜ਼ਾ ਆ ਉਹ ਗ੍ਰੀਨ ਕਾਰਡ ਦੇ ਵਿੱਚ ਬਾਅਦ 'ਚ ਤਬਦੀਲ ਹੋ ਜਾਂਦਾ ਆ। ਸੋ ਅੱਜ ਜਿਹੜੀ ਕੋਰ ਪਾਲਿਸੀ ਚੇਂਜ ਆਈ ਆ, ਉਹਦੇ ਵਿੱਚ ਜਿਹੜੀ USCIS ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਅਨਾਉਂਸ ਕੀਤਾ ਆ ਵੀ ਜਿਹੜੇ ਮੋਸਟ ਫੋਰਨ ਨੈਸ਼ਨਲਸ ਜਿਹੜੇ ਗ੍ਰੀਨ ਕਾਰਡ ਦੀ ਭਾਲ ਦੇ ਵਿੱਚ ਨੇ ਜਾਂ ਜਿਹੜੇ ਉਹ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ US ਦੇ ਬਾਹਰ ਆਊਟਸਾਈਡ ਦਾ US ਅਪਲਾਈ ਕਰਨਾ ਪਵੇਗਾ। 6 ਪੇਜ ਦਾ ਜਿਹੜਾ ਮੈਮੋ ਆ ਉਹ USCIS ਨੇ ਉਹਦੇ ਵਿੱਚ ਗਾਈਡਲਾਈਨਸ ਦਿੱਤੀਆਂ, ਤੇ ਉਹਨਾਂ ਵਿੱਚ ਫੋਰਨ ਵਿਜ਼ਟਰਸ ਜਿਹਦੇ ਵਿੱਚ ਮੈਂ ਜਿੱਦਾਂ ਪਹਿਲਾਂ ਦੱਸਿਆ ਸਟੂਡੈਂਟ, ਟੂਰਿਸਟ ਵੀਜ਼ਾ ਤੇ ਟੈਂਪਰੇਰੀ ਵਰਕਰਸ ਆ, ਉਹਨਾਂ ਉੱਤੇ ਮੇਨ ਜਿਹੜਾ ਉਹ ਫਰਕ ਜਿਹੜਾ ਉਹ ਪਵੇਗਾ। ਸੋ US ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਕਿਹਾ ਆ ਵੀ ਉਹਨਾਂ ਦੇ ਜਿਹੜੇ ਕੌਂਸੂਲੇਟ ਆਫਿਸਿਸ ਉਹਨਾਂ ਦੀਆਂ ਹੋਮ ਕੰਟਰੀਜ਼ ਦੇ ਵਿੱਚ ਆ, ਉਹੀ ਐਡਜਸਟ ਕਰਨਗੇ ਉਹਨਾਂ ਦੇ ਜਿਹੜੇ ਉਹ ਸਟੇਟਸ ਹੈਗੇ ਆ। ਸੋ ਐਡਜਸਟ ਦੇਅਰ ਸਟੇਟਸ ਵਾਈਲ ਰਿਮੇਨਿੰਗ ਇਨ US। ਸੋ ਅਮਰੀਕਾ ਦਾ ਮਹਿਕਮਾ, ਅਮਰੀਕਾ ਦਾ ਜਿਹੜਾ ਆਫਿਸ ਆ ਉਹ ਨਹੀਂ ਕਰੇਗਾ, ਉਹਦੇ ਲਈ ਤੁਹਾਨੂੰ ਜਿਹੜਾ ਆ ਉੱਥੇ ਜਾ ਕੇ ਇੱਕ ਹਿਸਾਬ ਦੇ ਨਾਲ ਅਪਲਾਈ ਕਰਨਾ ਪਊਗਾ। ਹੁਣ ਜਿਹੜੀ ਇਹ ਲਾਈਨ ਲਿਖੀ ਆ ਵੀ ਐਡਜਸਟਿੰਗ ਦੇਅਰ ਸਟੇਟਸ ਵਾਈਲ ਰਿਮੇਨਿੰਗ ਇਨ ਜਿਹੜਾ ਉਹ US, ਉਹਦੇ ਲਈ ਉਹਨਾਂ ਨੂੰ ਆਪਣੇ ਜਿਹੜਾ ਮੁਲਕ ਹੈਗਾ ਆ ਉਹਦੇ ਆਫਿਸ 'ਚ ਕਰਨਾ ਪਊਗਾ। ਸ਼ਾਇਦ ਇਹਦੇ ਵਿੱਚ ਇਹ ਵੀ ਭਾਵਨਾ ਹੋਵੇ ਹਰਜੋਤ ਸਿੰਘ ਜੀ, ਆਉਂਦੇ ਸਮੇਂ ਦੇ ਵਿੱਚ ਕਲੈਰਿਟੀ ਇਹਦੇ ਤੇ ਜ਼ਿਆਦਾ ਆਊਗੀ ਵੀ ਇਹਦਾ ਮਤਲਬ ਆ ਵੀ ਸ਼ਾਇਦ ਤੁਸੀਂ ਰਹਿ ਸਕਦੇ ਹੋਵੋਗੇ, ਬਟ ਇਹ ਆ ਵੀ ਅਪਲਾਈ ਇੱਥੇ ਦੀ USCIS ਨਹੀਂ, ਤੁਹਾਨੂੰ ਆਪਣੇ ਲੋਕਲ ਮੁਲਕ ਦੀ ਜਿਹੜੀ ਐਮਬੈਸੀ ਆ ਉਹਦੇ ਵਿੱਚ ਜਾ ਕੇ ਐਡਜਸਟਮੈਂਟ ਆਫ ਸਟੇਟਸ ਆ ਉਹ ਕਰਨੀ ਜਿਹੜੀ ਉਹ ਪਊਗੀ। ਇਹਦੇ ਵਿੱਚ ਉਹਨਾਂ ਨੇ ਕੁਝ ਐਗਜ਼ੈਂਪਸ਼ਨਸ ਜਿਹੜੀਆਂ ਉਹ ਰੱਖੀਆਂ ਆ, ਜਿਹਦੇ ਵਿੱਚ ਕਹਿੰਦੇ ਵੀ ਕੁਝ ਜਿਹੜੇ ਲੀਗਲੀ ਪਰਮਿਟ ਕੀਤੇ ਜਾਂਦੇ ਨੇ ਡੂਅਲ ਇੰਟੈਂਟ ਵੀਜ਼ਾਸ, ਵੀ ਤੁਸੀਂ ਪਰਮਾਨੈਂਟ ਸਟੇਟਸ ਨੂੰ ਪਰਸਿਊ ਕਰ ਸਕਦੇ ਆ US ਦੇ ਵਿੱਚ ਟੈਂਪਰੇਰੀਲੀ ਰਹਿੰਦੇ ਹੋਏ। ਸੋ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ, ਉਹ ਇੱਥੇ ਰਹਿ ਕੇ ਵੀ ਐਡਜਸਟਮੈਂਟ ਆਫ ਸਟੇਟਸ ਕਰਨਗੇ। ਕਾਰਨ ਕਹਿ ਰਹੇ ਆ USCIS ਕਹਿੰਦਾ ਆ ਵੀ ਇਹ ਓਰੀਜਨਲ ਇੰਟੈਂਟ ਪਿਛਲੇ 60 ਸਾਲਾਂ ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਦੇ ਵਿੱਚ ਕੋਈ ਇਦਾਂ ਦੀ ਚੇਂਜਸ ਨਹੀਂ ਸੀ ਹੋਈ। ਸੋ 60 ਸਾਲਾਂ 'ਚ ਪਹਿਲੀ ਵਾਰ ਐਡਜਸਟਮੈਂਟ ਆਫ ਸਟੇਟਸ ਨੂੰ ਲੈ ਕੇ ਚੇਂਜਸ ਜਿਹੜੀ ਉਹ ਕੀਤੀ ਜਾ ਰਹੀ ਆ। ਕਹਿੰਦੇ ਵੀ ਓਰੀਜਨਲ ਇੰਟੈਂਟ ਫੈਡਰਲ ਇਮੀਗ੍ਰੇਸ਼ਨ ਲਾ ਦਾ ਇਹੀ ਸੀਗਾ ਵੀ ਜਿਹੜੇ ਸ਼ਾਰਟ ਟਰਮ ਵਿਜ਼ਟਰਸ ਨੇ ਉਹ ਆਪਣੇ ਆਪ ਜਦੋਂ ਉਹਨਾਂ ਦੀ ਵਿਜ਼ਿਟ ਖਤਮ ਹੋ ਜਾਂਦੀ ਆ ਤਾਂ ਛੱਡ ਕੇ ਜਿਹੜੇ ਉਹ ਚਲੇ ਜਾਣ, ਰਾਦਰ ਦੈਨ ਵੀ ਉਹ ਆਪਣੀ ਜਿਹੜੀ ਟੈਂਪਰੇਰੀ ਵਿਜ਼ਿਟ ਆ ਉਸ ਨੂੰ ਇੱਕ ਸਟੈਪਿੰਗ ਸਟੋਨ ਦੇ ਤੌਰ ਦੇ ਉੱਤੇ, ਇੱਕ ਪੌੜੀ ਦੇ ਤੌਰ ਦੇ ਉੱਤੇ ਵਰਤਣਗੇ ਗ੍ਰੀਨ ਕਾਰਡ ਦੇ ਲਈ। ਸੋ ਜਿੱਦਾਂ ਦੱਸਿਆ ਵੀ ਡੂਅਲ ਇੰਟੈਂਟ ਵੀਜ਼ਾ ਤੇ ਜਾਂ ਐਕਸਟਰਾ ਆਰਡੀਨਰੀ ਸਰਕਮਸਟੈਂਸਿਸ ਦੇ ਤਹਿਤ ਕਹਿੰਦੇ ਵੀ ਉਹਨਾਂ ਨੂੰ ਐਗਜ਼ੈਂਪਸ਼ਨਸ ਮਿਲ ਸਕਦੀਆਂ ਹੈਗੀਆਂ ਆ। ਕਹਿੰਦੇ ਵੀ ਇਹਦੇ ਕਰਕੇ ਇਹ ਅਨੁਮਾਨ ਲਾਇਆ ਜਾ ਰਿਹਾ ਵੀ ਤਕਰੀਬਨ 10 ਲੱਖ ਲੋਕ 1 ਮਿਲੀਅਨ ਗ੍ਰੀਨ ਕਾਰਡਸ ਜਿਹੜੇ ਆਥੋਰਾਈਜ਼ ਕੀਤੇ ਜਾਂਦੇ ਆ ਹਰ ਸਾਲ US ਦੇ ਵਿੱਚ ਗ੍ਰਾਂਟ ਕੀਤੇ ਜਾਂਦੇ ਆ, ਵੀ ਜਿਹੜੇ ਮੁਲਕ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਦੀ ਐਡਜਸਟਮੈਂਟ ਆਫ ਸਟੇਟਸ ਹੋ ਜਾਂਦੀ ਆ, ਉਹਨਾਂ ਦੇ ਉੱਤੇ ਇਫੈਕਟ ਜਿਹੜਾ ਪਊਗਾ। ਸੋ 1 ਮਿਲੀਅਨ ਦੇ ਵਿੱਚੋਂ ਮੋਰ ਦੈਨ ਹਾਫ ਵੀ 5 ਲੱਖ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪਊਗਾ। ਕਹਿੰਦੇ ਵੀ ਇਹਨਾਂ ਵਿੱਚ ਡਾਕਟਰ ਵੀ ਹੋ ਸਕਦੇ ਨੇ, ਪ੍ਰੋਫੈਸਰ ਵੀ ਹੋ ਸਕਦੇ ਨੇ, ਰਿਸਰਚਰ ਵੀ ਹੋ ਸਕਦੇ ਨੇ, CEOs ਵੀ ਹੋ ਸਕਦੇ ਆ, ਇੱਥੋਂ ਤੱਕ ਕਿ US ਸਿਟੀਜ਼ਨ ਦੇ ਜਿਹੜੇ ਸਪਾਊਸਿਸ ਆ ਉਹਨਾਂ ਉੱਤੇ ਵੀ ਅਸਰ ਜਿਹੜਾ ਉਹ ਪਵੇਗਾ। ਸੋ ਪਰ ਇਹ ਆ ਵੀ ਆਉਂਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜੀਆਂ ਕੈਟੇਗਰੀਜ਼ ਆ ਕਿਹਨਾਂ ਦੇ ਉੱਤੇ ਪੂਰਾ ਅਸਰ ਆ, ਕਿਹਨਾਂ ਦੇ ਉੱਤੇ ਘੱਟ ਆ, ਕਿਹੜੇ ਫਿਰ ਵੀ ਕਰਦੇ ਰਹਿ ਸਕਣਗੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਪ੍ਰਾਇਮਰੀਲੀ ਜਿਹੜਾ ਟਾਰਗੇਟ ਕੀਤਾ ਗਿਆ ਹੈ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ US ਦੇ ਵਿੱਚ ਟੈਂਪਰੇਰੀ ਵੀਜ਼ਾਸ ਦੇ ਉੱਤੇ ਆਏ ਆ, ਉਹਨਾਂ ਨੂੰ ਹੁਣ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਟ੍ਰਾਂਜੀਸ਼ਨ ਕਰਨਾ ਖਾਸਾ ਜਿਹੜਾ ਇਸ ਦੇ ਵਿੱਚ ਔਖਾ ਹੋਊਗਾ। ਸੋ F1 ਵੀਜ਼ੇ ਵਾਲੇ ਜਿੱਦਾਂ ਸਟੂਡੈਂਟ ਹੁੰਦੇ ਆ ਤੇ ਉਹਨਾਂ ਦੇ ਜਿਹੜਾ ਉਹ ਲੈ ਕੇ B1 B2 ਜਿਹੜੇ ਟੂਰਿਸਟ ਵੀਜ਼ੇ ਵਾਲੇ ਹੁੰਦੇ ਆ ਉਹਨਾਂ ਦੇ ਉੱਤੇ ਵੀਜ਼ਾ ਓਵਰਸਟੇਜ਼ ਜਿਹੜੇ ਕਰ ਜਾਂਦੇ ਆ ਜਾਂ ਉਹ ਅਪਲਾਈ ਕਰਦੇ ਆ, ਉਹਨਾਂ ਦੇ ਉੱਤੇ ਇਹਦਾ ਖਾਸਾ ਅਸਰ ਪੈ ਸਕਦਾ ਹੈ। USCIS ਦੇ ਆਫੀਸ਼ੀਅਲ ਡੌਗ ਰਾਇਨ ਜੋ ਆ ਉਹਨਾਂ ਨੇ ਕਿਹਾ ਵੀ 1 ਮਿਲੀਅਨ ਚੋਂ 5 ਲੱਖ ਇੱਥੇ ਹੀ ਅਪਲਾਈ ਕਰਦੇ ਆ, ਪਰ ਕਹਿੰਦੇ ਵੀ ਵੱਡੀ ਪ੍ਰੋਬਲਮ ਉਹ ਆਣੀ ਆ ਕਿਉਂਕਿ 100 ਕੰਟਰੀਆਂ ਨੂੰ ਤਾਂ ਆਲਰੇਡੀ ਟਰੰਪ ਉਹਨਾਂ ਨੇ ਬੈਨ ਕੀਤਾ ਆ। ਸੋ ਜੋ ਉਹਨਾਂ ਕੰਟਰੀਆਂ ਦੇ ਲੋਕਾਂ ਨੂੰ ਵਾਪਸ ਭੇਜਿਆ ਜਾਂਦਾ ਵੀ ਤੁਸੀਂ ਉੱਥੇ ਵੀਜ਼ਾ ਲਓ ਤੇ ਉੱਥੋਂ ਤਾਂ ਵੈਸੇ ਨਹੀਂ ਆ ਸਕਦੇ। ਸੋ ਵਰਲਡ ਰਿਲੀਫ ਇੱਕ ਕ੍ਰਿਸਚੀਅਨ ਹਿਊਮਨਿਟੇਰੀਅਨ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜੀ ਪਾਲਿਸੀ ਆ ਬਹੁਤ ਕਰੂਅਲ ਤੇ ਐਂਟੀ ਫੈਮਿਲੀ ਹੈਗੀ ਆ। ਸੋ ਕਈ ਪਰਿਵਾਰ ਜਿਹੜੇ ਆ ਉਹ ਕਾਫੀ ਲੰਮਾ ਸਮਾਂ ਜਿਹੜਾ ਵਿਛੜ ਜਾਊਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੇ ਸਿਟੀਜ਼ਨ ਆ ਜੇ ਉਹਨਾਂ ਨੇ ਕਿਸੇ ਦੇ ਵਾਈਫ ਦਾ ਕੋਈ ਗ੍ਰੀਨ ਕਾਰਡ ਕਰਨਾ ਹੋਇਆ, ਜੇ ਉਦਾਂ ਦੀ ਸਿਚੁਏਸ਼ਨ ਜਾਂ ਨਹੀਂ ਪੇਰੈਂਟ ਦਾ ਹੋਇਆ ਜਾਂ ਉਹਨਾਂ ਦੇ ਬੱਚੇ ਹੈਗੇ ਆ ਜਾਂ ਉਹਨਾਂ ਦੇ ਪੇਰੈਂਟਸ ਹੈਗੇ ਆ,
ਸੋ ਕਹਿੰਦੇ ਵੀ देयर इज ਸਿੰਪਲੀ no compelling reason for this cruel anti family policy change ਤੇ ਲੱਗਦਾ ਇਹਦਾ ਲਾਸੂਟ ਫੇਰ ਫਾਈਲ ਹੋਊਗਾ ਹਾਂਜੀ ਪਰ ਉਹਨਾਂ ਨੇ ਉਨੀ ਜੋ ਦੇਰ ਤੱਕ ਤਾਂ memo- ਹਰਜੋਤ ਸਿੰਘ ਜੀ ਰੁਕਿਆ ਰਹੂਗਾ ਜਿੰਨੀ ਦੇਰ ਤੱਕ ਜੇ ਇਸ ਦੇ ਉੱਤੇ ਸਟੇ ਵਗੈਰਾ ਜਿਹੜਾ ਉਹ ਨਹੀਂ ਲੱਗਦਾ ਹੈਗਾ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ 40,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ ਕਿਉਂਕਿ ਉੱਥੇ ਇੱਕ ਬੜਾ ਖਤਰਾ ਬਣਿਆ ਹੋਇਆ ਵੀ ਕੈਮੀਕਲ ਐਕਸਪਲੋਜ਼ਨ ਹੋ ਸਕਦਾ ਆ। ਔਰੇਂਜ ਕਾਉਂਟੀ ਦੇ ਵਿੱਚ ਇੱਕ ਕੈਮੀਕਲ ਦਾ ਜਿਹੜਾ ਟੈਂਕ ਹੈਗਾ ਜੋ ਕਿ ਯੂਜ਼ ਕੀਤਾ ਜਾਂਦਾ ਕੈਮੀਕਲ ਪਲੈਕਸੀ ਗਲਾਸ ਬਣਾਉਣ ਦੇ ਲਈ, ਉਹਦਾ ਜਿਹੜਾ ਵਾਲਵ ਆ ਉਹ ਕਲੋਜ਼ ਕਰਨ ਦੇ ਵਿੱਚ ਜੋ ਫਾਇਰ ਡਿਪਾਰਟਮੈਂਟਸ ਆ ਉਹ ਨਹੀਂ ਕਾਮਯਾਬ ਹੋ ਰਹੀ। ਸੋ ਇਸ ਕਰਕੇ 40,000 ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਆ। ਕਹਿੰਦੇ ਵੀ ਜੇ ਇਹ ਫੇਲ ਹੋ ਗਿਆ ਜਾਂ ਬਲੋ ਅਪ ਹੋ ਗਿਆ ਤੇ ਇਹ ਕਾਫੀ ਜ਼ਿਆਦਾ ਜਿਹੜਾ ਸਿਹਤ ਦੇ ਉੱਤੇ ਅਸਰ ਪਾ ਸਕਦਾ ਹੈਗਾ ਆ। ਇਨੀਸ਼ੀਅਲ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਕੱਲ ਜਾਰੀ ਕੀਤੇ ਗਏ ਸੀ। ਪੇਪਰ ਰਿਲੀਜ਼ ਕਹਿੰਦੇ ਹੋ ਰਿਹਾ ਵੀ ਮੈਨੂਫੈਕਚਰਿੰਗ ਸਾਈਟ ਜੋ ਗਾਰਡਨ ਗਰੋਵ ਦੇ ਵਿੱਚ ਹੈਗਾ ਆ। ਈਵਨ ਦੋ ਸਿਚੁਏਸ਼ਨ ਸਟੇਬਲ ਆ ਪਰ ਹਜੇ ਵੀ ਕਹਿੰਦੇ ਖਤਰਾ ਜਿਹੜਾ ਬਣਿਆ ਹੋਇਆ ਹੈਗਾ ਆ। ਗਾਰਡਨ ਗਰੋਵ 35 ਮੀਲ ਸਾਊਥ ਈਸਟ ਆਫ ਲਾਸ ਐਂਜਲਸ ਹੈਗਾ। ਇਹ ਜਿਹੜਾ ਟੈਂਕ ਆ ਇਹਦੇ ਵਿੱਚ ਜਿਹੜਾ ਕੈਮੀਕਲ ਆ ਇਹ ਕਾਫੀ ਟੌਕਸਿਕ ਹੁੰਦਾ ਹੈਗਾ ਆ। ਟੌਕਸਿਕ ਸਬਸਟੈਂਸ ਆ। OCFA ਡਿਵੀਜ਼ਨ ਜਿਹੜੀ ਚੀਫ ਨਿਕ ਫਰੀਮੈਨ ਆ ਉਹਨਾਂ ਨੇ ਇੱਕ ਨਿਊਜ਼ ਬਰੀਫਿੰਗ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਕਾਫੀ ਫਲੈਮੇਬਲ ਹੈਗਾ ਤੇ ਰਿਐਕਟਿਵ ਹੈਗਾ ਤੇ ਐਕਸਪਲੋਜ਼ਨ ਹੋ ਸਕਦਾ ਹੈਗਾ ਆ। ਸੋ ਡਾਕਟਰ ਬਜੀਨਾ ਕੌਨ ਕਰਕੇ ਲੋਕਲ ਹੈਲਥ ਆਫੀਸ਼ੀਅਲ ਆ ਉਹਨਾਂ ਨੇ ਇਹ ਕਿਹਾ ਵੀ ਐਮਰਜੈਂਸੀ ਇਜ਼ ਅਨਪ੍ਰੈਸੀਡੈਂਟਡ ਤੇ ਪ੍ਰੈਡਿਕਟ ਨਹੀਂ ਕਰ ਸਕਦੇ ਹੈਗੇ। ਸੋ ਇਸ ਕਰਕੇ ਜਿਹੜੀਆਂ ਇਵੈਕੂਏਸ਼ਨ ਆਰਡਰ ਆ ਉਹ ਜਾਰੀ ਕੀਤੇ ਗਏ ਹੈਗੇ। ਜੀ ਹਰਜੋਤ ਸਿੰਘ ਜੀ ਇੱਕ ਨਿਊ ਮੈਕਸੀਕੋ ਦੇ ਵਿੱਚ ਵੀ ਜਿਹੜਾ ਇੱਕ ਇਦਾਂ ਦਾ ਇਨਸੀਡੈਂਟ ਵਾਪਰਿਆ ਜਿਹਦੇ ਕਰਕੇ ਜਿਹੜੇ ਕਹ ਲਓ ਵੀ 3 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ ਤੇ ਕਹਿੰਦੇ ਵੀ ਨਿਊ ਮੈਕਸੀਕੋ ਪੁਲਿਸ ਹੁਣ ਉਸ ਸਬਸਟੈਂਸ ਨੂੰ ਆਇਡੈਂਟੀਫਾਈ ਕਰ ਰਹੀ ਆ। ਕਈ ਜਿਹੜੇ ਫਸਟ ਰਿਸਪੌਂਡਰ ਆ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਹੈਗਾ ਆ। 25 ਜਾਣੇ ਕਹਿੰਦੇ ਵੀ ਐਕਸਪੋਜ਼ ਹੋਏ ਆ। ਸੋ ਇਹ ਜਿਹੜਾ ਸਬਸਟੈਂਸ ਜਿਸ ਦੇ ਬਾਰੇ ਪਹਿਲਾਂ ਪਤਾ ਨਹੀਂ ਸੀ ਅਨਨੋਨ ਸਬਸਟੈਂਸ ਦੱਸਿਆ ਜਾ ਰਿਹਾ ਸੀਗਾ ਇਹ ਹੁਣ ਜਿਹੜੀ ਇਸ ਦਾ ਪਤਾ ਲਾਇਆ ਆ ਤੇ ਕਹਿੰਦੇ ਵੀ ਫੈਂਟਨਲ ਮੈਥ ਤੇ ਪੈਰਾਫਲੋਰਾ ਫੈਂਟਨਲ ਜਿਹੜੀ ਉਹ ਨਿਕਲੀ ਹੈਗੀ ਆ। ਸੋ 25 ਦੇ ਵਿੱਚੋਂ 20 ਜਾਣੇ ਜਿਹੜੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਆ ਜਿਨ੍ਹਾਂ ਚੋਂ 2 ਜਾਣੇ ਅਜੇ ਵੀ ਹਸਪਤਾਲ ਦੇ ਵਿੱਚ ਨੇ। ਪੁਲਿਸ ਨੇ ਕਹਿੰਦੇ ਵੀ 3 ਜਾਣਿਆਂ ਚੋਂ 2 ਜਾਣਿਆਂ ਦੀ ਸ਼ਨਾਖਤ ਕਰ ਲਈ ਹੈਗੀ ਆ। ਮੀਕਾ ਤੇ ਜਾਰਜੀਆ ਰੈਸਕਨ ਕਰਕੇ ਇਹ ਦੱਸੇ ਜਿਹੜੇ ਉਹ ਗਏ ਆ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਆ। ਨਿਊ ਮੈਕਸੀਕੋ ਦੇ ਵਿੱਚ ਇਹ ਬੜੀ ਮੰਦਭਾਗੀ ਘਟਨਾ ਪਿਛਲੇ ਦਿਨਾਂ ਦੇ ਵਿੱਚ ਵਾਪਰੀ ਸੀਗੀ ਜਦੋਂ ਇਸ ਨੂੰ ਅਨਨੋਨ ਸਬਸਟੈਂਸ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਗਿਆ ਸੀ। 3 ਜਾਣੇ ਜਿਹੜੇ ਮਰੇ ਆ ਤੇ 18 ਜਿਹੜੇ ਫਸਟ ਰਿਸਪੌਂਡਰ ਆ। ਹਰਜੋਤ ਸਿੰਘ ਜੀ ਇੰਨਾ ਖਤਰਨਾਕ ਜਿਹੜਾ ਇਹ ਸਬਸਟੈਂਸ ਸੀ ਜਿੱਦਾਂ ਦੱਸਿਆ ਵੀ ਫੈਂਟਨਲ ਮੈਥ ਤੇ ਇੱਕ ਨਵੇਂ ਕਿਸਮ ਦੀ ਜਿਹਦਾ ਨਾਂ ਸੁਣਿਆ ਪੈਰਾ ਫਲੋਰੋਫੈਂਟਨਲ ਵੀ ਉਹਦੇ ਐਕਸਪੋਜ਼ ਹੋਣ ਦੇ ਕਰਕੇ ਜਿਹੜੇ ਫਸਟ ਰਿਸਪੌਂਡਰ ਆ ਜਿਹੜਾ ਇਲਾਜ ਕਰਨ ਦੇ ਲਈ ਜਿਹੜੇ ਉਹ ਜਾਂਦੇ ਆ ਜਿਹਦੇ ਕੋਈ ਇਨਸੀਡੈਂਟ ਵਾਪਰਿਆ ਆ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਮਾਊਂਟੇਨ ਏਅਰ ਕਰਕੇ ਇਲਾਕਾ ਆ ਉਸ ਇੱਕ ਉਹਦੇ ਘਰ ਦੇ ਵਿੱਚ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਐਲਬਰਕੁਰਕੀ ਤੋਂ ਥੋੜਾ ਹੀ ਜਿਹੜਾ ਇਹ ਦੂਰ ਹੈਗਾ ਆ ਸਾਊਥ ਵਾਲੇ ਪਾਸੇ ਨੂੰ ਉਧਰੋਂ ਇਹ ਪੈਂਦਾ ਜਿਹੜਾ ਉਹ ਹੈਗਾ ਆ। ਸੋ ਮਾਊਂਟੇਨ ਏਅਰ ਫਾਇਰ ਤੇ ਰੈਸਕਿਊ ਨੇ ਕਿਹਾ ਵੀ ਉਹਨਾਂ ਦੇ ਜਿਹੜੇ 2 EMT ਵਾਲੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੋਇਆ ਆ ਤੇ ਉਹ ਉਦਾਂ ਖੁਸ਼ਕਿਸਮਤੀ ਦੇ ਨਾਲ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਹੈਗੇ ਆ। ਸੋ ਉਹਨਾਂ ਨੂੰ ਵੀ ਇਲਾਜ ਕਰਦੇ ਆਪ ਦੇਖੋ ਉਸ ਦਾ ਸਾਹਮਣਾ ਕਰਨਾ ਪਿਆ। ਦੇਖੋ ਕਿੰਨੀ ਹਰਜੋਤ ਸਿੰਘ ਜੀ ਖਤਰਨਾਕ ਇਹ ਜਿਹੜੇ ਸਬਸਟੈਂਸ ਨੇ ਫੈਂਟਨਲ ਮੈਥ ਪੈਰਾਫਲੋਰੋ ਫੈਂਟਨਲ ਵੀ ਇਲਾਜ ਕਰਨਾ ਇਹ ਲੋਕਾਂ ਨੇ ਵੀ ਜੇ ਕਿਤੇ ਸੁੰਘ ਲਿਆ ਤੇ ਉਹਨਾਂ ਨੂੰ ਵੀ ਇਲਾਜ ਜਿਹੜਾ ਉਹ ਖੁਦ ਕਰਾਉਣਾ ਪੈ ਜਾਂਦਾ ਹੈ। ਅਗਲੀ ਖਬਰ ਵੱਲ ਚਲੀਏ। US ਦੇ ਜਿਹੜੇ ਨੇਵੀ ਚੀਫ ਆ ਉਹਨਾਂ ਨੇ ਕਿਹਾ ਵੀ ਜਿਹੜਾ $14 ਬਿਲੀਅਨ ਦੀ ਆਰਮ ਸੇਲ ਤਾਈਵਾਨ ਨੂੰ ਹੋਣੀ ਸੀ ਉਹ ਰੋਕ ਦਿੱਤੀ ਗਈ ਹੈਗੀ ਆ। ਕਾਰਨ ਉਹਨਾਂ ਨੇ ਈਰਾਨ ਦੀ ਜੰਗ ਦੱਸਿਆ ਹੈਗਾ ਆ। ਨੇਵੀ ਸੈਕਟਰੀ ਹੋਂਗ ਕਾਓ ਉਹਨਾਂ ਨੇ ਅੱਜ ਸੈਨੇਟ ਦੇ ਸਾਹਮਣੇ ਦੱਸਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਜੋ ਉਹਨਾਂ ਨੇ ਮਿਲਟਰੀ ਦਾ ਵੈਪਨਸ ਵੇਚਣੀ ਸੀ ਤਾਈਵਾਨ ਨੂੰ $14 ਬਿਲੀਅਨ ਦੇ ਉਸ ਨੂੰ ਰੋਕਿਆ ਜਾਵੇ। ਸੇਲ ਆਫ US ਆਰਮਸ ਟੂ ਤਾਈਵਾਨ ਇਹ ਬੀਜਿੰਗ ਜੋ ਚਾਈਨਾ ਆ ਕਾਫੀ ਲੰਮੇ ਸਮੇਂ ਤੋਂ ਔਖਾ ਸੀ। ਹੁਣ ਪਿੱਛੇ ਜਿਹਾ ਟਰੰਪ ਹੁਣੀ ਚਾਈਨਾ ਦੇ ਵਿੱਚ ਜਾ ਕੇ ਆਏ ਆ। ਸੋ ਇੱਕ ਰੀਜ਼ਨ ਉਹ ਵੀ ਹੋ ਸਕਦਾ ਆ ਪਰ ਦੂਸਰੇ ਪਾਸੇ ਐਪਿਕ ਫਰੀ ਨੂੰ ਲੈ ਕੇ ਜੋ
ਚੱਲ ਰਿਹਾ ਹੈਗਾ ਈਰਾਨ ਦੇ ਨਾਲ, ਤਾਂ ਕਹਿੰਦੇ ਵੀ ਸਾਨੂੰ ਜਿਹੜੇ ਹਥਿਆਰਾਂ ਦੀ ਜ਼ਿਆਦਾ ਜ਼ਰੂਰਤ ਹੈਗੀ ਆ। $14 ਬਿਲੀਅਨ ਦੇ ਪੈਕੇਜ ਦੇ ਵਿੱਚ ਇਹ ਕਾਫੀ ਮਹੀਨਿਆਂ ਤੋਂ ਟਰੰਪ ਉਹਨਾਂ ਦਾ ਅਪਰੂਵਲ ਵੇਟ ਕਰ ਰਹੇ ਸੀ। ਇਹਦੇ 'ਚ ਏਅਰ ਡਿਫੈਂਸ ਮਿਜ਼ਾਈਲ ਸੀਗੀਆਂ ਲੋਕਹੀਡ ਮਾਰਟਿਨ ਦੇ ਪੈਕ 3 ਤੇ ਸਰਫੇਸ ਟੂ ਏਅਰ ਮਿਜ਼ਾਈਲ ਸਿਸਟਮ। ਇਹ ਜਿਹੜੇ ਰੋਇਟਰਸ ਨਿਊਜ਼ ਆ ਆਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਝ ਉਹਨਾਂ ਨੂੰ $14 ਬਿਲੀਅਨ ਦਾ ਵੇਚਣਾ ਸੀ, ਜੋ ਕਿ ਹੁਣ ਰੋਕ ਦਿੱਤਾ ਗਿਆ ਹੈਗਾ। ਜੀ, ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਜਦੋਂ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਦੌਰ ਸ਼ੁਰੂ ਹੋਇਆ ਸੀ, ਹਰ ਇੱਕ ਨੇ ਇਹ ਜਿਹੜਾ ਨਾਮ ਬਹੁਤ ਸੁਣਿਆ, ਕਿਲਮਰ ਅਬਰੇਗੋ ਗਾਰਸੀਆ। ਇਸ ਨੂੰ ਮੈਨੂੰ ਲੱਗਦਾ ਅਲ ਸੈਲਵਾਡੋਰ ਨੂੰ ਵੀ ਹਰਜੋਤ ਸਿੰਘ ਜੀ ਘੱਲ ਦਿੱਤਾ ਗਿਆ ਸੀਗਾ। ਇਹਨਾਂ ਦੇ ਇਲਾਕੇ ਦਾ ਜਿਹੜਾ ਸੈਨੇਟਰ ਆ ਉਹਨੂੰ ਉੱਥੇ ਜਾ ਕੇ ਮਿਲ ਕੇ ਵਗੈਰਾ ਵੀ ਉਹ ਸਾਰਾ ਕੁਛ ਆਇਆ। ਇਸ ਤੋਂ ਬਾਅਦ 'ਚ ਜਦ ਇਸ ਨੂੰ ਵਾਪਸ ਲਿਆਉਣ ਦੇ ਲਈ ਅਦਾਲਤਾਂ ਨੇ ਕਿਹਾ ਸੀਗਾ, ਫਿਰ ਉਸ ਤੋਂ ਬਾਅਦ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਦੇ ਉਲਟ ਪੋਲੀਟੀਕਲ ਰਿਵੈਂਜ ਲੈਣ ਦੇ ਲਈ ਇੱਕ ਕੇਸ ਜਿਹੜਾ ਉਹ ਲਿਆਂਦਾ ਸੀਗਾ। ਤੇ ਕਹਿੰਦੇ ਵੀ ਇਸ ਨੇ ਆਪਣੀ ਸਕਸੈਸਫੁਲੀ ਚੈਲੰਜ ਕੀਤਾ ਸੀ ਜਿਹੜੀ ਇਹਦੀ ਇਲੀਗਲ ਡਿਪੋਰਟੇਸ਼ਨ ਹੋਈ ਸੀ। ਅੱਜ ਇਹ ਜਿਹੜੇ ਆਏ ਇੱਕ ਫੈਡਰਲ ਜੱਜ ਦੇ ਫੈਸਲੇ ਦੇ ਤਹਿਤ ਇਹਦੇ ਉਲਟ ਜਿਹੜੇ ਹਿਊਮਨ ਸਮਗਲਿੰਗ ਦੇ ਚਾਰजेस ਲਿਆਂਦੇ ਗਏ ਸੀ ਕਿਲਮਰ ਅਬਰੇਗੋ ਗਾਰਸੀਆ ਦੇ ਉਲਟ, ਉਹਨਾਂ ਨੂੰ ਰੱਦ ਜਿਹੜਾ ਉਹ ਕਰ ਦਿੱਤਾ, ਡ੍ਰੌਪ ਕਰ ਦਿੱਤਾ। ਚਾਰजेस ਜਿਹੜੇ ਉਹਨਾਂ ਨੇ ਹਟਾ ਦਿੱਤੇ ਆ। ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਆ ਆਪਣੀ ਬਦਲਾਖੋਰੀ ਦੀ ਜਿਹੜੀ ਸ਼ਕਤੀ ਆ ਉਹਦੇ ਤਹਿਤ ਅਬਿਊਜ਼ ਆਫ ਪ੍ਰੋਸੀਕਿਊਟਿੰਗ ਪਾਵਰ ਜਿਹੜੀ ਆ ਉਹ ਐਵੀਡੈਂਸ ਕਹਿੰਦੇ ਵੀ ਸ਼ੋ ਕਰਦਾ ਆ ਵੀ ਜਾਣ ਬੁੱਝ ਕੇ ਇਹਦੇ ਉਲਟ ਕੇਸ ਲਿਆਂਦੇ ਜਿਹੜੇ ਉਹ ਗਏ ਸੀਗੇ, ਇਹਦੇ ਉਲਟ ਚਾਰजेस ਜਿਹੜੇ ਉਹ ਲਾਏ ਸੀਗੇ। ਸੋ ਜਿਹੜੇ ਜੱਜ ਵੇਵਰਲੀ ਡੀ ਕ੍ਰੈਨਸ਼ਾ ਜੂਨੀਅਰ, ਉਹਨਾਂ ਨੇ ਕਿਹਾ ਵੀ ਸਬੂਤ ਇਹੀ ਮੇਰੇ ਸਾਹਮਣੇ ਜੋ ਹੈਗੇ ਨੇ ਉਹ ਇਹੀ ਦੱਸਦੇ ਆ ਵੀ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਇਹ ਜਿਹੜੇ ਚਾਰजेस ਆ ਉਹ ਲਿਆਂਦੇ ਆ। ਸਰਕਾਰ ਨੇ ਇਸ ਫੈਸਲੇ ਤੋਂ ਬਾਅਦ ਇਹ ਰਿਸਪੌਂਸ ਕਿਹਾ ਆ, ਕਹਿੰਦੇ ਵੀ ਇਹ ਜਿਹੜਾ ਫੈਸਲਾ ਦਿੱਤਾ ਹੈ ਜੱਜ ਨੇ ਇਹ ਗਲਤ ਆ, ਤੇ ਕਹਿੰਦੇ ਵੀ ਇਹ ਜਿਹੜਾ ਜੱਜ ਆ ਇੱਕ ਐਕਟਿਵਿਸਟ ਜੱਜ ਹੈਗਾ ਆ, ਤੇ ਕਹਿੰਦੇ ਵੀ ਅਸੀਂ ਇਸ ਰੂਲਿੰਗ ਦੇ ਉਲਟ ਉਤਲੀ ਅਦਾਲਤ ਦੇ ਵਿੱਚ ਅਪੀਲ ਕਰਾਂਗੇ। 31 ਸਾਲਾ ਅਬਰੇਗੋ ਗਾਰਸੀਆ ਮੈਰੀਲੈਂਡ ਦਾ ਰਹਿਣ ਵਾਲਾ ਸੀ। ਅਲ ਸਲਵਾਡੋਰ ਤੋਂ ਇਹ ਬਚਦਾ ਬਚਾਉਂਦਾ ਕਹਿੰਦੇ ਵੀ ਇੱਥੇ ਪਹੁੰਚਿਆ ਸੀਗਾ। ਇਹਨੂੰ ਪ੍ਰੋਟੈਕਸ਼ਨ ਮਿਲੀ ਹੋਈ ਸੀ ਡੈਪੋਟੇਸ਼ਨ ਤੋਂ ਇੱਕ ਇਮੀਗ੍ਰੇਸ਼ਨ ਜੱਜ ਦੇ ਦੁਆਰਾ 2019 ਦੇ ਵਿੱਚ। ਇਹ ਸਾਰਾ ਕੁਝ ਮਿਲਣ ਦੇ ਬਾਵਜੂਦ ਮਾਰਚ 2025 ਚ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀਗਾ ਅਲ ਸੈਲਵਾਡੋਰ ਦੇ ਵਿੱਚ। ਫਿਰ ਕਾਫੀ ਰੌਲਾ ਰੱਪਾ ਪੈਣ ਤੋਂ ਬਾਅਦ ਇਸ ਨੂੰ ਵਾਪਸ ਲਿਆਉਣਾ ਪਿਆ, ਤੇ ਵਾਪਸ ਲਿਆਉਂਦਿਆਂ ਸਾਰ ਹੀ ਇਸ ਦੇ ਉੱਤੇ ਹਿਊਮਨ ਸਮਗਲਿੰਗ ਦੇ ਜਿਹੜੇ ਚਾਰजेस ਆ ਉਹ ਸਰਕਾਰ ਦੁਆਰਾ ਲਾ ਦਿੱਤੇ ਗਏ ਸੀ, ਜਿਨ੍ਹਾਂ ਨੂੰ ਅੱਜ ਇਸ ਅਦਾਲਤ ਨੇ ਖਾਰਜ ਕਰ ਦਿੱਤਾ। ਜੀ, ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਜਿਹੜਾ ਕੈਨੇਡਾ ਦਾ ਡਾਲਰ ਆ ਉਹ US ਡਾਲਰ ਦੇ ਮੁਕਾਬਲੇ ਕਾਫੀ ਕਹਿੰਦੇ ਥੱਲੇ ਨੂੰ ਜਾ ਰਿਹਾ ਹੈਗਾ। ਅੱਜ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦਾ ਡਾਲਰ ਜਿਹੜਾ 1.382 ਜਿਹੜਾ ਰਿਹਾ ਹੈਗਾ ਆ। ਸੋ ਪਿਛਲੇ ਕੁਝ ਦਿਨਾਂ 'ਚ ਡਾਲਰ ਕਾਫੀ ਥੱਲੇ ਗਿਆ ਹੈਗਾ। ਇਸੇ ਤਰ੍ਹਾਂ ਜੇ ਇੰਡੀਆ ਦੀ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 95 ਰੁਪਏ ਤੇ 63 ਪੈਸੇ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 48 ਪੈਸੇ। ਮਾਰਕੀਟਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਡਾਓ ਜੋਨ 294 ਪੁਆਇੰਟ ਵੱਧ ਕੇ 50,580 ਤੇ, S&P 28 ਪੁਆਇੰਟ ਵੱਧ ਕੇ 7473, ਨੈਸਡੈਕ 51 ਪੁਆਇੰਟ ਵੱਧ ਕੇ 26,300 ਤੇ 44 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $11 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ, 10 year yield 4.56%। ਬਿਟਕੋਇਨ 'ਚ ਜਿਹੜਾ ਬਿਟਕੋਇਨ ਕ੍ਰਿਪਟੋ ਕਰੰਸੀ 'ਚ ਬਿਟਕੋਇਨ 75,305 ਤੇ ਇਥੀਰੀਅਮ 2000 ਤੇ $65 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।